ਜਿਸ ਤਰ੍ਹਾਂ ਸਾਡੇ ਸਾਰੇ ਸਰੋਤਿਆਂ ਨੂੰ ਪਤਾ ਹੀ ਆ ਵੀ ਜੀ, ਆਪਣੇ ਪੰਜਾਬੀ ਪਰਿਵਾਰ ਦੇ 4 ਜੀ ਇਸ ਦੁਨੀਆ ਤੋਂ ਬਹੁਤ ਹੀ ਘਿਨੌਣੇ ਇੱਕ ਜੋ ਬਹੁਤ ਹੀ ਕਾਤਲ ਬੰਦਾ ਉਸ ਵੱਲੋਂ ਕਤਲ ਕਰ ਦਿੱਤੇ ਗਏ ਜੀ, ਤੇ ਉਹਨਾਂ ਦੇ ਸੰਬੰਧ ਦੇ ਵਿੱਚ ਅੱਜ ਸਿਟੀ ਆਫ ਮਰਸਡ ਨੇ ਵੀ ਆਪਣਾ ਮੈਸੇਜ ਜਾਰੀ ਕੀਤਾ ਆ। ਜੀ, ਉਹਨਾਂ ਨੇ ਇਹ ਕਿਹਾ ਵੀ ਸਾਡੇ ਕੋਲ ਕੋਈ ਸ਼ਬਦ ਨਹੀਂ, ਅਸੀਂ ਕਿਸ ਤਰ੍ਹਾਂ ਇਸ ਦੁੱਖ ਦੇ ਵਿੱਚ ਸਿੰਘ ਫੈਮਿਲੀ ਤੇ ਜੋ ਉਹਨਾਂ ਦੇ ਦੋਸਤ ਮਿੱਤਰ ਆ ਉਹਨਾਂ ਉਹਨਾਂ ਦੇ ਨਾਲ ਕਿਸ ਤਰ੍ਹਾਂ ਦੁੱਖ ਸਾਂਝਾ ਕਰ ਸਕੀਏ ਜਿਨ੍ਹਾਂ ਨੇ ਇਹਨਾਂ ਨੂੰ ਲੋਸ ਕਰ ਲਿਆ ਹੈਗਾ। ਜੀ, ਕੋਈ ਵੀ ਪਰਿਵਾਰ ਕਹਿੰਦੇ ਵੀ ਇਦਾਂ ਦੀ ਹੌਰੀਬਲ ਟ੍ਰੈਜਡੀ ਦੇ ਵਿੱਚੋਂ ਨਹੀਂ ਜਾਣਾ ਚਾਹੀਦਾ। ਹੂੰ, ਸੋ ਅਸੀਂ ਸਾਰੇ ਸਿਟੀ ਆਫ ਮਰਸਡ ਵੱਲੋਂ ਬੜੀ ਸ਼ਾਂਤੀ ਦੀ ਤੇ ਕੰਫਰਟ ਦੇ ਲਈ ਅਰਦਾਸ ਕਰਦੇ ਹਾਂ। ਮਰਸਡ ਸਟੈਂਡਸ ਵਿਦ ਸਿੱਖ ਕਮਿਊਨਿਟੀ, ਇਹ ਮਰਸਡ ਜੋ ਸਿਟੀ ਆ ਉਹਨਾਂ ਨੇ ਇਹ ਸਟੇਟਮੈਂਟ ਜਾਰੀ ਕੀਤੀ ਆ। ਹੁਣ ਆਪਾਂ ਚੱਲੀਏ ਕੁਝ ਜੋ ਨਵੀਆਂ ਡਿਵੈਲਪਮੈਂਟਸ ਆਈਆਂ ਆ, ਜੇ ਜੀ, ਸਾਰਾ ਆਪਾਂ ਦੱਸਦੇ ਜਾਈਏ ਹੂੰ, ਕੀ ਕੁਝ ਵਾਪਰਿਆ, ਕਿੱਥੇ ਕੀ ਹੋਇਆ। ਸੋ ਫਾਰ ਹੁਣ ਤੱਕ ਜੋ ਇਨਫੋਰਮੇਸ਼ਨ ਆ ਰਹੀ ਹੈ, ਮਰਸਡ ਕਾਉਂਟੀ ਦੀ ਸ਼ੈਰਿਫ ਆਫਿਸ ਨੇ ਪੂਰੀ ਟਾਈਮਲਾਈਨ ਸੈਟਅਪ ਕੀਤੀ ਆ। ਜੀ, ਜਦੋਂ ਤੋਂ ਸ਼ੁਰੂ ਤੋਂ ਲੈ ਕੇ ਜਦ ਤੱਕ ਚਾਰਾਂ ਜਾਣਿਆਂ ਦੇ ਜੋ ਬੋਡੀਜ਼ ਆ ਮਿਲ ਗਈਆਂ ਆ, ਹੂੰ, ਉਹਨਾਂ ਦੇ ਸੰਬੰਧ ਦੇ ਵਿੱਚ ਮਰਸਡ ਕਾਉਂਟੀ ਦੇ ਸ਼ੈਰਿਫ ਬਰਨਨ ਵਰਨਾਕੇ ਨੇ ਇਹ ਕਿਹਾ ਕਿ 11:30 ਵਜੇ ਦੇ ਕਰੀਬ ਸੋਮਵਾਰ ਨੂੰ ਕੈਲੀਫੋਰਨੀਆ ਹਾਈਵੇ ਪੈਟਰੋਲ ਨੂੰ ਇੱਕ ਕਾਲ ਆਈ ਵੀ ਇੱਕ ਟਰੱਕ ਨੂੰ ਅੱਗ ਲੱਗੀ ਹੋਈ ਹੈਗੀ ਆ ਨੀਅਰ ਬੁਹਾਕ ਤੇ ਓਕਡੇਲ ਵਿੰਟਨ ਦੇ ਵਿੱਚ। ਵਿੰਟਨ ਟਾਊਨ ਹੈਗਾ ਉੱਥੇ 99 ਦੇ ਲਾਗੇ। ਜੀ, ਆਫੀਸ਼ੀਅਲ ਦੇ ਮੁਤਾਬਕ ਉਹਨਾਂ ਨੇ ਜੋ ਟਰੱਕ ਦਾ ਓਨਰ ਸੀ ਅਮਨਦੀਪ ਸਿੰਘ, ਉਸ ਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ। ਆਫੀਸਰਸ ਅਮਨਦੀਪ ਸਿੰਘ ਦੇ ਘਰ ਗਏ, ਕੋਈ ਘਰ ਨਹੀਂ ਸੀ। ਡਿਟੈਕਟਿਵਸ ਨੇ ਕਿਹਾ ਵੀ ਅਸੀਂ ਸਮਹਾਉ ਫਿਰ ਇਹ ਪਰਿਵਾਰਕ ਮੈਂਬਰ ਦੇ ਨਾਲ, ਅਮਨਦੀਪ ਦੇ ਨਾਲ ਕੰਟੈਕਟ ਦੇ ਵਿੱਚ ਆ ਗਏ। ਕਾਫੀ ਕਾਲਸ ਤੋਂ ਬਾਅਦ ਫੈਮਿਲੀ ਮੈਂਬਰਸ ਨੇ ਇਹ ਦੱਸਿਆ ਵੀ ਕੋਈ ਸਮਥਿੰਗ ਰੋਂਗ ਲੱਗਦਾ ਹੈ, ਇਹ ਸਹੀ ਨਹੀਂ ਹੈਗਾ। ਇਨਵੈਸਟੀਗੇਟਰਸ ਉਸ ਤੋਂ ਬਾਅਦ ਜੋ ਪਰਿਵਾਰ ਦਾ ਟਰੱਕਿੰਗ ਬਿਜ਼ਨਸ ਸੀ, ਤੁਸੀਂ ਦੇਖਿਆ ਆ ਰਾਜਕਨਵੀਰ ਸਿੰਘ ਨੂੰ ਪਿਛਲੇ ਦਿਨਾਂ 'ਚ ਦਿਖਾ ਲਿਆ ਸੀ, ਜੀ, ਜੀ, ਉੱਥੇ ਪਹੁੰਚੇ ਇਹ ਸ਼ੈਰਿਫ ਵਰਨਾਕੇ ਆ। ਉਹਨਾਂ ਨੇ ਕਿਹਾ ਵੀ ਜਦੋਂ ਉਹ ਉਸ ਮੋਬਲ ਹੋਮ ਜਿਹੜਾ ਆਫਿਸ ਸੀ ਟਰੱਕਿੰਗ ਬਿਜ਼ਨਸ ਦਾ ਉਹਦੇ ਵਿੱਚ ਪਹੁੰਚੇ ਤੇ ਉਹਨਾਂ ਨੂੰ ਕੁਛ ਸਹੀ ਨਹੀਂ ਲੱਗਿਆ ਵੀ ਸਮਥਿੰਗ ਰੋਂਗ ਆ। ਡਿਟੈਕਟਿਵਸ ਨੇ ਕਿਹਾ ਵੀ ਇੱਥੇ ਪੱਕਾ ਕੋਈ ਨਾ ਕੋਈ ਕ੍ਰਾਈਮ ਹੋਇਆ। ਫਿਰ ਉਹਨਾਂ ਨੇ ਸਿਕਿਉਰਿਟੀ ਫੁਟੇਜ ਨੂੰ ਚੈੱਕ ਕਰਨਾ ਸ਼ੁਰੂ ਕੀਤਾ। ਸਿਕਿਉਰਿਟੀ ਫੁਟੇਜ ਦੇ ਮੁਤਾਬਕ ਸੋਮਵਾਰ ਸਵੇਰੇ 8:30 ਵਜੇ ਦੇ ਕਰੀਬ ਜਸਦੀਪ ਸਿੰਘ ਨੂੰ ਦੇਖਿਆ ਜਾ ਸਕਦਾ ਆ ਸਰਵੇਲੈਂਸ ਫੁਟੇਜ ਦੇ ਵਿੱਚ, ਉਹ ਆਪਣੇ ਟਰੱਕਿੰਗ ਬਿਜ਼ਨਸ 'ਚ ਪਹੁੰਚ ਰਿਹਾ ਹੈ ਜੀ, ਜੋ ਹਾਈਵੇ 59 ਤੇ 8 ਸਟਰੀਟ ਦੇ ਲਾਗੇ ਹੈਗਾ। ਆਪਣੀ ਬਰਾਊਨ ਮਿੰਨੀ ਵੈਨ 'ਚ ਪਹੁੰਚਿਆ। ਅਮਨਦੀਪ ਸਿੰਘ ਜੋ ਪਰਿਵਾਰਕ ਮੈਂਬਰ ਆ ਜਸਦੀਪ ਦਾ, ਉਹ ਉੱਥੇ ਕੁਝ ਥੋੜੇ ਸਮੇਂ ਬਾਅਦ ਇੱਕ ਪਿਕਅਪ ਦੇ ਵਿੱਚ ਪਹੁੰਚਦਾ ਆ। 20 ਮਿੰਟਾਂ ਬਾਅਦ ਜਸਦੀਪ ਸਿੰਘ ਨੂੰ ਦੇਖਿਆ ਗਿਆ ਆ ਵੀ ਉਹ ਡੋਰ ਖੋਲ ਰਹੇ ਹੈਗੇ ਆ, ਬੈਕ ਡੋਰ ਆਪਣੇ ਬਿਜ਼ਨਸ ਦਾ। ਤੇ ਜਦੋਂ ਸਸਪੈਕਟ ਹੈਗਾ ਆ ਜਿਸ ਨੂੰ ਆਇਡੈਂਟੀਫਾਈ ਕੀਤਾ ਗਿਆ ਹੁਣ ਅਸੂਲ ਸਲਗਾਡੋ, ਉਹ ਉੱਥੇ ਤੁਰ ਕੇ ਪਹੁੰਚਦਾ ਹੈਗਾ ਆ। 9 ਵਜੇ ਦੇ ਕਰੀਬ ਜੋ ਸਲਗਾਡੋ ਆ ਉਸ ਦੀ ਪਿਕਚਰ ਕੈਮਰੇ ਦੇ ਹਿਸਾਬ ਦੇ ਨਾਲ ਉਹ ਬਿਜ਼ਨਸ ਦੇ ਅੰਦਰ ਜਾ ਰਿਹਾ ਹੈ ਤੇ ਹਾਂਜੀ, ਜਸਦੀਪ ਸਿੰਘ ਬਾਹਰ ਆ ਰਿਹਾ ਹੈ ਪਾਰਕਿੰਗ ਲਾਟ ਦੇ ਵਿੱਚ। ਉਹ ਤੋਂ ਬਾਅਦ ਫਿਰ ਜਸਦੀਪ ਸਿੰਘ ਨੂੰ ਦੇਖਿਆ ਜਾ ਰਿਹਾ ਹੈ ਸਰਵੇਲੈਂਸ ਫੁਟੇਜ ਦੇ ਮੁਤਾਬਕ ਉਹ ਉੱਥੇ ਤੁਰ ਫਿਰ ਰਿਹਾ ਤੇ ਕਿਸੇ ਦੇ ਨਾਲ ਫੋਨ ਤੇ ਗੱਲਬਾਤ ਕਰ ਰਿਹਾ ਆ। ਹੁਣ ਲੇਟੈਸਟ ਖਬਰਾਂ ਇਹ ਆਈਆਂ ਆ ਵੀ ਪਰਿਵਾਰਕ ਮੈਂਬਰ ਨੇ ਕਿਸੇ ਨੇ ਦੱਸਿਆ ਵੀ ਉਸ ਟਾਈਮ ਦੇ ਉੱਤੇ ਜਸਦੀਪ ਸਿੰਘ ਆਪਣੇ ਪਿਤਾ ਜੀ ਦੇ ਨਾਲ ਜੋ ਇੰਡੀਆ ਦੇ ਵਿੱਚ ਸੀਗੇ ਫੋਨ ਤੇ ਗੱਲਬਾਤ ਕਰ ਰਿਹਾ ਸੀ ਵੀ ਯਾਰ ਇੱਥੇ ਕੋਈ ਹੋਮਲੈਸ ਬੰਦਾ ਆ ਗਿਆ, ਇਹਨੂੰ ਪਾਣੀ ਪੁੱਛ ਲਿਓ। ਤੇ ਉਹਦੇ ਫਾਦਰ ਨੇ ਵੀ ਕਿਹਾ ਵੀ ਚਲੋ ਕੋਈ ਹੋਰ ਵੀ ਖਾਣ ਪੀਣ ਦਾ ਪੁੱਛ ਲਓ ਜੇ ਹੋਮਲੈਸ ਬੰਦਾ ਆ। ਉਸੇ ਟਾਈਮ ਤੇ ਉਹਨਾਂ ਨੂੰ ਸੁਣਿਆ ਵੀ ਲੇ ਡਾਊਨ, ਉਹ ਉੱਚੀ ਉੱਚੀ ਬੋਲ ਰਿਹਾ ਵੀ ਲੰਮਾ ਪੈ ਜਾ ਥੱਲੇ, ਤੇ ਫੋਨ ਕੱਟ ਹੋ ਗਿਆ। ਜੀ, ਕਿਸੇ ਦੇ ਦਿਮਾਗ 'ਚ ਆਇਆ ਨਹੀਂ ਵੀ ਇਹ ਗੱਲ ਵਾਪਰੀ ਹੋਊਗੀ। ਉਸੇ ਸਮੇਂ ਤੋਂ ਬਾਅਦ ਦੋ ਜਾਣਿਆਂ ਨੂੰ ਇਨਵੈਸਟੀਗੇਟਰਸ ਇਹ ਕਹਿੰਦੇ ਆ ਵੀ ਇਹ ਪਹਿਲਾਂ ਇਸਨੇ ਟਰੈਸ਼ ਬੈਗ ਥੱਲੇ ਰੱਖਿਆ ਸਲਗਾਡੋ ਨੇ, ਫਿਰ ਇਹ ਗਨ ਆਪਣੀ ਜੇਬ ਦੇ ਵਿੱਚੋਂ ਕੱਢ ਰਿਹਾ ਤੇ ਅੱਗੇ ਵੱਧ ਰਿਹਾ ਆ। ਥੋੜੇ ਸਮੇਂ ਬਾਅਦ ਜਸਦੀਪ ਸਿੰਘ ਤੇ ਅਮਨਦੀਪ ਸਿੰਘ ਦੋਨਾਂ ਨੂੰ ਹੀ ਦੇਖਿਆ ਜਾ ਰਿਹਾ ਵੀ ਉਹ ਬਾਹਰ ਆ ਰਹੇ ਆ ਤੇ ਉਹਨਾਂ ਦੇ ਜੋ ਹੱਥ ਆ ਉਹ ਪਿੱਛੇ ਨੂੰ ਕਰਕੇ ਜ਼ਿਪ ਟਾਈ ਕੀਤੇ ਹੋਏ ਹੈਗੇ ਆ ਤੇ ਉਹ ਬਿਜ਼ਨਸ ਤੋਂ ਬਾਹਰ ਜਾਂਦਾ। ਸਲਗਾਡੋ ਉਹਨਾਂ ਦੇ ਪਿੱਛੇ ਆ। ਫੁਟੇਜ ਫੇਰ ਸ਼ੋ ਕਰਦਾ ਵੀ ਜ਼ਿਪ ਟਾਈਡ ਜਿਨ੍ਹਾਂ ਦੇ ਲੱਗਾ ਹੋਇਆ ਆ ਉਹਨਾਂ ਨੂੰ ਟਰੱਕ ਦੇ ਪਿੱਛੇ ਬੰਦ ਕਰ ਦਿੱਤਾ ਜਾਂਦਾ। ਉਹ ਤੋਂ ਬਾਅਦ ਫਿਰ ਅੱਗੇ ਜਾ ਕੇ ਦੇਖਦੇ ਆ ਵੀ ਸਲਗਾਡੋ ਵਾਪਸ ਆਉਂਦਾ ਆ ਬਿਜ਼ਨਸ ਦੇ ਵਿੱਚ ਤੇ ਜਸਲੀਨ ਉਸ ਟਾਈਮ ਤੇ ਉੱਤੇ ਦੇਖੀ ਜਾ ਰਹੀ ਆ ਵੀ ਉਹ ਆਪਣੇ 8 ਮਹੀਨੇ ਦੇ ਬੱਚੇ ਅਰੂਹੀ ਦੇ ਨਾਲ ਬਾਹਰ ਆ ਰਹੀ ਆ।
ਤੇ ਉਸ ਨੂੰ ਪਿੱਕੇ 'ਚ ਬਿਠਾਲਿਆ ਜਾਂਦਾ ਤੇ ਪਿੱਕੇ ਤੋਂ ਬੈਠ ਕੇ ਸਲਗਾਡੋ, ਜਸਲੀਨ, ਰੂਹੀ ਇਨਸਾਈਡ ਉਹ ਫਿਰ ਉੱਥੋਂ ਚਲੇ ਜਾਂਦੇ ਆ। ਆਫੀਸ਼ੀਅਲ ਦੇ ਮੁਤਾਬਕ ਸਲਗਾਡੋ ਨੇ ATM ਕਾਰਡ ਜੋ ਵਿਕਟਮਸ ਦਾ ਸੀਗਾ ਉਹ ਮੰਗਲਵਾਰ ਨੂੰ ਯੂਜ਼ ਕੀਤਾ ਹੈਗਾ। ਡਿਟੈਕਟਿਵਸ ਨੇ ਇਹ ਕਿਹਾ ਵੀ ਉਹਨਾਂ ਨੂੰ ਸੇਮ ਡੇ ਕਾਲਸ ਮਿਲੀਆਂ ਫੈਮਿਲੀ ਮੈਂਬਰ ਤੋਂ ਟਿਊਜ਼ਡੇ ਨੂੰ, ਸਲਗਾਡੋ ਦੀ ਫੈਮਿਲੀ ਮੈਂਬਰ ਤੋਂ, ਜਿਨ੍ਹਾਂ ਨੇ ਇਹ ਸੋਚਿਆ ਉਹਦੀ ਭੈਣ ਨੇ ਵੀ ਮੇਰਾ ਭਰਾ ਇਸ ਕਿਡਨੈਪਿੰਗ ਦੇ ਲਈ ਰਿਸਪੌਂਸੀਬਲ ਹੈਗਾ। ਤੇ ਉਸੇ ਟਾਈਮ ਜੋ ਸਲਗਾਡੋ ਸੀ ਉਸਨੇ ਕੋਸ਼ਿਸ਼ ਕੀਤੀ ਆਪਣੀ ਲਾਈਫ ਨੂੰ ਜਿਹੜਾ ਆ ਸੁਸਾਈਡ ਕਰਨ ਦੀ, ਤੇ ਸਮਹਾਉ ਲਾਅ ਇਨਫੋਰਸਮੈਂਟ ਆਫੀਸ਼ੀਅਲਸ ਉੱਥੇ ਪਹੁੰਚ ਗਏ ਤੇ ਉਸ ਨੂੰ ਉੱਥੇ ਹਸਪਤਾਲ ਪਹੁੰਚਾਇਆ ਗਿਆ ਤੇ ਹਜੇ ਵੀ ਉਹ ਰਿਕਵਰ ਕਰ ਰਿਹਾ ਹੈਗਾ। ਸ਼ੈਰਿਫ ਬਰਨਾਕੇ ਨੇ ਕਿਹਾ ਵੀ ਬਾਈ ਦਾ ਟਾਈਮ ਜਦੋਂ ਉਹਦੇ ਆਫਿਸ ਨੂੰ ਇਨਵੈਸਟੀਗੇਸ਼ਨ ਦੇ ਵਿੱਚ ਇਨਵੋਲਵ ਹੋਇਆ ਤੇ ਕਹਿੰਦੇ ਮੈਨੂੰ ਯਕੀਨ ਉਸੇ ਟਾਈਮ ਹੋ ਗਿਆ ਸੀ ਵੀ ਮਰਡਰ ਆਲਰੇਡੀ ਹੋ ਚੁੱਕੇ ਆ। ਇਹ ਅੱਜ ਸ਼ੈਰਿਫ ਬਰਨਾਕੇ ਨੇ ਕਿਹਾ ਆ। ਸੋ ਅਥਾਰਟੀਜ਼ ਨੇ ਇੱਕ ਕਾਲ ਰਿਸੀਵ ਕੀਤੀ 5:30 ਵਜੇ ਦੇ ਕਰੀਬ ਬੁੱਧਵਾਰ ਨੂੰ। ਇੱਕ ਰੈਂਚਰ ਜੋ ਆਪਣੇ ਖੇਤਾਂ 'ਚ ਕੰਮ ਕਰਦਾ ਸੀ ਉਸਨੇ ਦੇਖਿਆ ਵੀ ਇੱਕ ਬੋਡੀ ਉੱਥੇ ਪਈ ਆ ਰਿਮੋਟ ਫੀਲਡ ਦੇ ਵਿੱਚ ਡੌਸ ਪੈਲਸ ਦੇ ਲਾਗੇ। ਉਸੇ ਸ਼ਾਮ ਨੂੰ ਫਿਰ ਸ਼ੈਰਿਫ ਬਰਨਾਕੇ ਨੇ ਕਨਫਰਮ ਕਰਤਾ ਵੀ ਚਾਰੇ ਹੀ ਬੋਡੀਜ਼ ਸਾਨੂੰ ਮਿਲ ਗਈਆਂ ਆ ਤੇ ਪਰਿਵਾਰ ਨੂੰ ਦੱਸ ਦਿੱਤਾ ਗਿਆ ਵੀ ਬਹੁਤ ਹੀ ਘਿਨਾਉਣੀ ਘਟਨਾ ਜਿਹੜੀ ਆ ਵਾਪਰ ਗਈ ਹੈਗੀ ਆ। ਅੱਜ ਸਵੇਰੇ ਆਫੀਸ਼ੀਅਲਸ ਨੇ ਇਹ ਕਿਹਾ ਵੀ ਉਹ ਬਲੀਵ ਕਰ ਰਹੇ ਆ ਜੋ ਸਲਗਾਡੋ ਦਾ ਮੋਟਿਵ ਆ ਉਹ ਜਾਂ ਤਾਂ ਮਨੀ ਸੀ ਤੇ ਜਾਂ ਉਹਦਾ ਗੁੱਸਾ ਸੀਗਾ। ਹਜੇ ਕਨਫਰਮ ਨਹੀਂ ਹੋਇਆ ਪਰ ਇਹ ਜੋ ਆਫੀਸ਼ੀਅਲਸ ਆ ਉਹ ਕਹਿ ਰਹੇ ਆ। ਸ਼ੈਰਿਫ ਬਰਨਾਕੇ ਨੇ ਕਿਹਾ ਵੀ ਉਹ ਐਕਸਪੈਕਟ ਕਰਦੇ ਆ ਵੀ ਸਲਗਾਡੋ ਨੂੰ ਜਲਦੀ ਤੋਂ ਜਲਦੀ ਜੇਲ੍ਹ ਦੇ ਵਿੱਚ ਪਹੁੰਚਾਇਆ ਜਾਊਗਾ ਤੇ ਉਸ ਨੂੰ ਜਿਹੜੀ ਆ ਪੂਰੀ ਲਾਈਫ ਦੇ ਲਈ ਅੰਦਰ ਰਹਿਣਾ ਪਊਗਾ। ਸੋ ਇਹ ਜੋ ਟਾਈਮ ਲਾਈਨ ਆ ਇਹ ਹੁਣ ਉਹਨਾਂ ਨੇ ਰਿਲੀਜ਼ ਕੀਤੀ ਹੈ, ਇਹ ਆਪਾਂ ਤੁਹਾਡੇ ਨਾਲ ਸਾਂਝੀ ਕੀਤੀ ਆ। ਇਸ ਤੋਂ ਬਿਨਾਂ ਹੋਰ ਸਰੋਤਿਆਂ ਨੂੰ ਦੱਸਦੀ ਜਾਈਏ ਬਹੁਤ ਸਾਰੇ ਆਪਾਂ ਨੂੰ ਕਾਲਸ ਵੀ ਆਈਆਂ ਸੀ ਕਿੱਥੇ ਕਿੱਥੇ ਕੈਂਡਲ ਲਾਈਟ ਵਿਜ਼ੂਅਲ ਹੋ ਰਹੇ ਹੈਗੇ ਆ। ਉਹ ਮੈਂ ਤੁਹਾਨੂੰ ਦੱਸਦਾ ਜਾਵਾਂ। ਅੱਜ ਦੇ ਦਿਨ 6 ਤਰੀਕ 7 ਤਰੀਕ 8 ਤਰੀਕ ਤੇ 9 ਤਰੀਕ ਚਾਰੇ ਦਿਨ 7 ਵਜੇ ਸ਼ਾਮ ਨੂੰ ਬੌਬ ਹਾਰਟ ਸਕੁਅਰ ਮਰਸਡ ਇੱਥੇ ਜੋ ਕਿ 510 ਵੈਸਟ ਮੇਨ ਸਟਰੀਟ ਮਰਸਡ ਆ ਕੈਂਡਲ ਲਾਈਟ ਵਿਜ਼ਲ ਹੋਊਗਾ। ਸੋ ਜਿਹੜੇ ਉਸ ਏਰੀਏ 'ਚ ਰਹਿੰਦੇ ਆ ਪਲੀਜ਼ ਭੈਣ ਭਰਾ ਉੱਥੇ ਪਹੁੰਚਿਓ। ਇਸ ਤੋਂ ਬਿਨਾਂ ਇੱਕ ਕੈਂਡਲ ਲਾਈਟ ਵਿਜ਼ਲ ਕੈਪੀਟਲ ਹਿੱਲ ਜੋ ਆਪਣੀ ਰਾਜਧਾਨੀ ਹੈਗੀ ਆ ਕੈਲੀਫੋਰਨੀਆ ਦੀ ਉੱਥੇ ਰੱਖਿਆ ਗਿਆ ਆ ਸ਼ੁੱਕਰਵਾਰ ਨੂੰ ਸ਼ਾਮ ਨੂੰ 6 ਵਜੇ ਤੋਂ ਲੈ ਕੇ 7:30 ਵਜੇ ਤਾਈਂ। ਸੋ ਉੱਥੇ ਪਰਿਵਾਰਾਂ ਸਮੇਤ ਪਹੁੰਚੋ। ਕੈਂਡਲ ਲਾਈਟ ਵਿਜ਼ਲ ਰੱਖਿਆ ਉੱਥੇ ਮੇਅਰ, ਪੁਲਿਸ ਚੀਫ, ਅਸੈਂਬਲੀਮੈਨ, ਸੈਨੇਟਰ, ਕਾਂਗਰਸ, ਹੋਰ ਬਹੁਤ ਸਾਰਾ ਸਿੱਖ ਭਾਈਚਾਰਾ ਵੀ ਇਕੱਠਾ ਹੋ ਰਿਹਾ ਹੈ। ਮੀਡੀਆ ਨੂੰ ਸੱਦਿਆ ਗਿਆ ਆ। ਵੈਸਟ ਸੈਕਰਾਮੈਂਟੋ ਗੁਰਦੁਆਰਾ ਸਾਹਿਬ ਤੋਂ ਸੰਗਤ ਜਾ ਰਹੀ ਆ। ਸੋ ਸਾਰਿਆਂ ਨੂੰ ਬੇਨਤੀ ਆ ਵੀ ਆਪਣੀਆਂ ਮੋਮਬੱਤੀਆਂ ਲੈ ਕੇ ਜਾਣ। ਅੱਜ ਕੱਲ੍ਹ ਡਿਜੀਟਲ ਮੋਮਬੱਤੀਆਂ ਆ ਜਾਂਦੀਆਂ ਤਾਂ ਕਿ এনवायरमेंट ਵੀ ਨਹੀਂ ਖਰਾਬ ਹੁੰਦਾ। ਇਸ ਤੋਂ ਬਿਨਾਂ ਇੱਕ ਹੋਰ ਕੈਂਡਲ ਲਾਈਟ ਵਿਜ਼ਲ ਟ੍ਰੇਸੀ ਦੇ ਵਿੱਚ ਜੋ ਨਿਰਵਾਣਾ ਇਵੈਂਟ ਸੈਂਟਰ ਹੈਗਾ ਆ 1005 ਈਸਟ ਪੈਸਕਾਡੇਰੋ ਐਵਨਿਊ ਟ੍ਰੇਸੀ ਉੱਥੇ ਰੱਖਿਆ ਗਿਆ ਹੈ। ਇੱਕ ਮਰਸਡ ਕਾਉਂਟੀ ਦੇ ਸ਼ੈਰਿਫ ਡਿਪਾਰਟਮੈਂਟ ਨੇ ਸਾਰਿਆਂ ਨੂੰ ਅਲਰਟ ਜਾਰੀ ਕੀਤਾ ਹੈ। ਉਹਨਾਂ ਨੇ ਬੇਨਤੀ ਕੀਤੀ ਆ ਵੀ ਪਰਿਵਾਰ ਵੱਲੋਂ ਜਾਂ ਮਰਸਡ ਕਾਉਂਟੀ ਸ਼ੈਰਿਫ ਵੱਲੋਂ ਕਿਸੇ ਤਰ੍ਹਾਂ ਦਾ ਵੀ ਕੋਈ ਫੰਡ ਰੇਜ਼ਿੰਗ ਨਹੀਂ ਕੀਤਾ ਜਾ ਰਿਹਾ। ਸੋ ਖਬਰਾਂ ਆ ਰਹੀਆਂ ਬਹੁਤ ਸਾਰੇ ਲੋਕ ਆਪਣੇ ਆਪ ਤੇ ਉਹਨਾਂ ਨੇ ਝੂਠੇ ਫੰਡ ਰੇਜ਼ਿੰਗ ਗੋ ਫੰਡ ਮੀ ਵਗੈਰਾ ਸ਼ੁਰੂ ਕੀਤੇ ਆ। ਸੋ ਇਹਦੇ ਸੰਬੰਧ ਦੇ ਵਿੱਚ ਮਰਸਡ ਕਾਉਂਟੀ ਵੱਲੋਂ ਫਰਾਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਕੋਈ ਵੀ ਪਰਿਵਾਰਕ ਮੈਂਬਰ ਜਾਂ ਸਿਟੀ ਆਫ ਮਰਸਡ ਜਾਂ ਮਰਸਡ ਕਾਉਂਟੀ ਦੇ ਸ਼ੈਰਿਫ ਕਿਸੇ ਤਰ੍ਹਾਂ ਦਾ ਵੀ ਕਹਿੰਦੇ ਅਸੀਂ ਫੰਡ ਰੇਜ਼ਿੰਗ ਨਹੀਂ ਕਰ ਰਹੇ। ਸਾਡੀ ਪ੍ਰਾਇੋਰਟੀ ਇਹ ਆ ਵੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਜਾਵੇ। ਉਸ ਤੋਂ ਬਾਅਦ ਜੇ ਕੋਈ ਹੋਊਗਾ ਉਹ ਦੱਸਣਗੇ ਪਰ ਅੱਜ ਦੀ ਡੇਟ 'ਚ ਕਿਸੇ ਤਰ੍ਹਾਂ ਦਾ ਇਹ ਜਿਹੜਾ ਫੰਡ ਰੇਜ਼ਿੰਗ ਨਹੀਂ ਹੋ ਰਿਹਾ। ਇਹ ਸਾਰਾ ਕੁਝ ਜੋ ਆਪਾਂ ਤੁਹਾਡੇ ਨਾਲ ਜੋ ਸਾਂਝਾ ਕੀਤਾ ਆ ਜੋ ਬਹੁਤ ਆਪਣੀ ਕਮਿਊਨਿਟੀ ਨਾਲ ਅਣਸਕਾਮੀ ਘਟਨਾ ਵਾਪਰੀ ਆ ਉਹ ਡਿਟੇਲ ਦੇ ਵਿੱਚ ਆਪਾਂ ਤੁਹਾਨੂੰ ਦੱਸਿਆ।